ਮੋਹਨ ਚੀਮਾ 5599052575 ਅਮਰਜੀਤ ਸਿੰਘ ਫਰੈਜ਼ਨੋ ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ ਨਵਜੀਤ ਸਿੰਘ ਢਿੱਲੋਂ ਯੂਬਾ ਸਿਟੀ ਅਵਤਾਰ ਸਿੰਘ ਮੰਜ਼ਿਲ ਕਲੋਵਿਸ ਜੁਗਰਾਜ ਸਿੰਘ ਢਾਲੀਵਾਲ ਬੇਕਰਸਫੀਲਡ ਹਰਜਿੰਦਰ ਸਿੰਘ ਬਰਾੜ ਬੇਕਰਸਫੀਲਡ ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408722 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਕੈਲੀਫੋਰਨੀਆ ਦੇ ਗਵਰਨਰ ਕੈਵਨ ਨਿਊਸਮ ਹੋਣਾ ਨੇ ਨਵਾਂ ਬਿੱਲ ਪਾਸ ਕੀਤਾ ਆ ਜਿਹਦੇ ਮੁਤਾਬਕ ਕੋਰਟ ਆਰਡਰਡ ਕੇਅਰ ਅਨਹਾਊਸਡ ਜੋ ਲੋਕ ਮੈਂਟਲੀ ਇਲ ਹੈਗੇ ਆ ਉਹਨਾਂ ਨੂੰ ਦਿੱਤੀ ਜਾਊਗੀ। ਸੋ ਕੈਲੀਫੋਰਨੀਆ ਦੇ ਵਿੱਚ ਜੋ ਲੋਕ ਹੋਮਲੈਸ ਹੈਗੇ ਉਹਨਾਂ ਨੂੰ ਅਨਹਾਊਸਡ ਕਹਿ ਕੇ ਪੁਕਾਰਿਆ ਜਾਂਦਾ ਹੈਗਾ, ਕਿਹਾ ਜਾਂਦਾ ਹੈ। ਸੋ ਇਸ ਬਿੱਲ ਦੇ ਮੁਤਾਬਕ ਬਹੁਤ ਸਾਰੇ ਆਪਾਂ ਨੂੰ ਵੀ ਪਤਾ ਵੀ ਜਿਹੜੇ ਇੱਦਾਂ ਦੇ ਲੋਕ ਆ ਉਹਨਾਂ ਨੂੰ ਹੈਲਥ ਇਸ਼ੂਜ਼ ਆ, ਮੈਂਟਲ ਦੇ ਇਸ਼ੂ ਹੈਗੇ ਆ। ਸੋ ਉਸ ਦੇ ਸੰਬੰਧ ਦੇ ਵਿੱਚ ਕੇਅਰ ਕੋਰਟ ਬਿੱਲ ਜੋ ਗਵਰਨਰ ਸਾਹਿਬ ਨੇ ਅੱਜ ਸਾਈਨ ਕੀਤਾ ਹੈਗਾ ਆ। ਸੈਨ ਡੀਗੋ, ਸੈਨ ਫਰਾਂਸਿਸਕੋ, ਸਟੈਨਿਸਲਸ, ਗਲੈਨ ਸਾਰੀਆਂ ਇਹ ਕਾਉਂਟੀਜ਼ ਦੇ ਵਿੱਚ ਜਿੱਥੇ ਵੀ ਕੈਲੀਫੋਰਨੀਆ ਦੇ ਵਿੱਚ ਅਨਹਾਊਸ ਲੋਕ ਹੈਗੇ ਆ ਉਹ ਹੁਣ ਇਸ ਹੈਲਪ ਦੇ ਲਈ ਜਿਹੜੇ ਬਿਲਕੁਲ ਐਲੀਜੀਬਲ ਹੋਣਗੇ ਤੇ ਉਹ ਜਿਹੜੀਆਂ ਕਾਉਂਟੀਜ਼ ਹੈਗੀਆਂ ਆ ਨਹੀਂ ਫੋਲੋ ਕਰੂਗੀਆਂ ਉਹਨਾਂ ਨੂੰ ਫਾਈਨ ਵੀ ਕੀਤਾ ਜਾਊਗਾ। ਜੀ ਇਸੇ ਤਰੀਕੇ ਦੇ ਨਾਲ ਅੱਜ ਗਵਰਨਰ ਨਿਊਸਮ ਨੇ ਇੱਕ ਹੋਰ ਬਿੱਲ ਦੇ ਉੱਤੇ ਸਾਈਨ ਕੀਤਾ ਜਿਸ ਦੇ ਨਾਲ ਜਿਹੜੀਆਂ ਹੀਟ ਵੇਵਜ਼ ਆ ਉਹਨਾਂ ਦੀ ਰੈਂਕਿੰਗ ਜਿਹੜੀ ਉਹ ਸ਼ੁਰੂ ਹੋਵੇਗੀ। ਜਿਸ ਤਰੀਕੇ ਦੇ ਨਾਲ ਹਰੀਕੇਨਸ ਤੇ ਹੋਰ ਬਾਕੀਆਂ ਚੀਜ਼ਾਂ ਨੂੰ ਜਿਹੜਾ ਉਹ ਲੈ ਕੇ ਰੈਂਕ ਕੀਤਾ ਜਾਂਦਾ, ਉਹਨਾਂ ਦੇ ਨਾਮ ਜਿਹੜੇ ਉਹ ਦਿੱਤੇ ਜਾਂਦੇ ਆ, ਇਸੇ ਤਰੀਕੇ ਦੇ ਨਾਲ ਜਿਹੜੀਆਂ ਹੀਟ ਵੇਵਜ਼ ਆ ਉਹਨਾਂ ਨੂੰ ਵੀ ਰੈਂਕਿੰਗ ਕੀਤੀ ਜਾਊਗੀ। ਜਨਵਰੀ ਤੋਂ ਇਹ ਜਿਹੜਾ ਲਾਅ ਆ ਉਹ ਸ਼ੁਰੂ ਹੋਣ ਜਾ ਰਿਹਾ ਆ ਤੇ 1 ਜਨਵਰੀ 2025 ਤੱਕ ਸਮਾਂ ਹੋਊਗਾ ਕੈਲੀਫੋਰਨੀਆ ਦੀ EPA ਦੇ ਕੋਲ ਜਦੋਂ ਤੱਕ ਜਿਹੜੀ ਇਹ ਹੀਟ ਵੇਵ ਰੈਂਕਿੰਗ ਸਿਸਟਮ ਆ ਉਸ ਨੂੰ ਸ਼ੁਰੂ ਕਰਨ। ਸਪੇਨ ਦੇ ਵਿੱਚ ਪਿਛਲੇ ਸਾਲ ਆਈ ਹੀਟ ਵੇਵ ਆ ਉਸ ਨੂੰ ਪਹਿਲੀ ਵਾਰੀ ਨਾਮ ਦਿੱਤਾ ਗਿਆ ਸੀਗਾ ਜ਼ੋ। ਸੋ ਇਸੇ ਤਰੀਕੇ ਦੇ ਨਾਲ ਹੁਣ ਕੈਲੀਫੋਰਨੀਆ ਦੇ ਵਿੱਚ ਜਦੋਂ ਵੀ ਕਿਤੇ ਹੀਟ ਵੇਵਜ਼ ਆਉਣਗੀਆਂ ਉਹਨਾਂ ਦਾ ਵੀ ਨਾਮਕਰਨ ਕੀਤਾ ਜਾਊਗਾ, ਉਹਨਾਂ ਦੀ ਗੰਭੀਰਤਾ ਜਿਹੜੀ ਉਹ ਦੱਸੀ ਜਾਇਆ ਕਰੂਗੀ, ਰੈਂਕਿੰਗ ਹੋਊਗੀ ਤਾਂ ਜੋ ਲੋਕ ਤੇ ਪ੍ਰਸ਼ਾਸਨ ਆ ਆਪਣੇ ਵੱਲੋਂ ਲੋੜੀਂਦੀ ਜਿਹੜੀਆਂ ਆ ਸਹੂਲਤਾਂ ਜਾਂ ਉਸ ਦੇ ਪ੍ਰਬੰਧ ਕਰ ਸਕਣ। ਅਗਲੀ ਖਬਰ ਵੱਲ ਚਲੀਏ। ਕਹਿੰਦੇ ਵੀ ਇੱਕ ਪੈਸੀਫਿਕ ਤੂਫਾਨ ਆ ਰਿਹਾ ਹੈਗਾ ਜਿਹਦੇ ਨਾਲ ਕੈਲੀਫੋਰਨੀਆ ਦੀਆਂ ਅੱਗਾਂ ਬੁਝ ਸਕਦੀਆਂ ਹੈਗੀਆਂ। ਇਹ ਜੋ ਤੂਫਾਨ ਆ ਇਸ ਟਾਈਮ ਜਾਪਾਨ ਦੇ ਲਾਗੇ ਛਾਗੇ ਹੈਗਾ, ਆਉਣ ਲਈ ਕੁਛ ਦਿਨ ਲੱਗਣਗੇ ਨਾਰਥ ਅਮਰੀਕਾ ਦੇ ਵਿੱਚ ਇਸ ਨੂੰ ਪਹੁੰਚਣ ਦੇ ਲਈ ਤੇ 2000 ਮੀਲ ਈਸਟ ਆਫ ਜਾਪਾਨ ਦੇ ਵਿੱਚ ਇਸ ਟਾਈਮ ਇਹ ਤੂਫਾਨ ਸ਼ੁਰੂ ਹੋਇਆ ਹੈਗਾ ਤੇ ਜਦੋਂ ਕੈਲੀਫੋਰਨੀਆ 'ਚ ਆਉਂਦਾ ਆ ਤੇ ਉਹਦੇ ਨਾਲ ਮੀਂਹ ਪੈਣ ਦੇ ਕਾਫੀ ਜਿਹੜੇ ਅਸਾਰ ਹੈਗੇ ਆ। ਜਿਹੜਾ ਟਾਈਫੂਨ ਮੈਰਵੋਕ ਆ ਇਹ ਵੈਸਟਰਨ ਅਲਾਸਕਾ ਦੇ ਵਿੱਚ ਵੀ ਪਹੁੰਚ ਰਿਹਾ ਹੈਗਾ। ਜੀ ਉਧਰ ਜਿਹੜਾ ਹਰਜੋਤ ਸਿੰਘ ਜੀ ਅੱਜ ਕਾਂਗਰਸ ਤੇ ਜਿਹੜਾ ਵਾਈਟ ਹਾਊਸ ਆ ਉਹਨਾਂ ਦਾ ਜ਼ੋਰ ਲੱਗਾ ਰਿਹਾ ਵੀ ਸਮਹਾਓ ਕਿਸੇ ਨਾ ਕਿਸੇ ਤਰੀਕੇ ਜਿਹੜੀ ਰੇਲ ਦੀ ਸਟ੍ਰਾਈਕ ਆ ਉਹ ਨਾ ਹੋਵੇ, ਪਰ ਕਹਿੰਦੇ ਇਸ ਦੇ ਉੱਤੇ ਜਿਹੜੀ ਕਾਂਗਰਸ ਆ ਉਹ ਵੀ ਡਿਵਾਈਡਡ ਨਜ਼ਰ ਆਈ ਹੈਗੀ ਆ। ਲੇਬਰ ਸੈਕਟਰੀ ਮਾਰਟੀ ਵਾਲਸ਼ ਜਿਹੜੇ ਆ ਉਹ ਕਹਿੰਦੇ ਸਾਰਾ ਦਿਨ ਅੱਜ ਨੈਗੋਸ਼ੀਏਟਰਸ ਦੇ ਨਾਲ ਹੀ ਜਿਹੜੇ ਉਹ ਰਹੇ ਲਾਸਟ ਮਿਨਟ ਡੀਲ ਬਣਾਉਣ ਦੇ ਲਈ। ਹੁਣ ਕੱਲ ਦਾ ਤੇ ਪਰਸੋਂ ਦਾ ਦਿਨ ਸਿਰਫ ਰਹਿ ਗਿਆ, ਕੂਲਿੰਗ ਆਫ ਪੀਰੀਅਡ ਖਤਮ ਹੋ ਜਾਣਾ ਆ ਤੇ ਜੇ ਇਸ ਦਰਮਿਆਨ ਕੋਈ ਸਮਝੌਤਾ ਕੰਟਰੈਕਟ ਨੈਗੋਸੀਏਸ਼ਨ ਨਹੀਂ ਹੁੰਦੀਆਂ ਤਾਂ 1.25 ਲੱਖ ਰੇਲਵੇ ਦੇ ਜਿਹੜੇ ਵਰਕਰ ਆ ਉਹ ਆਉਂਦੇ ਸ਼ੁੱਕਰਵਾਰ ਤੋਂ ਪਰਸੋਂ ਤੋਂ ਸਟ੍ਰਾਈਕ ਦੇ ਉੱਤੇ ਜਿਹੜੇ ਉਹ ਜਾ ਸਕਦੇ ਆ ਤੇ ਸਟ੍ਰਾਈਕ ਦੇ ਉੱਤੇ ਜਾਣ ਦੇ ਨਾਲ ਇਕਨੋਮਿਕ ਤੌਰ ਦੇ ਉੱਤੇ ਆਲਰੇਡੀ ਸਥਿਤੀ ਜਿਹੜੀ ਮਾੜੀ ਆ, ਸਪਲਾਈ ਚੇਨ ਟੁੱਟਣ ਦੇ ਨਾਲ ਹੋਰ ਵੱਡਾ ਜਿਹੜੀ ਪ੍ਰੋਬਲਮ ਆ ਉਹ ਆ ਜਾਵੇਗੀ। ਅੱਜ GOP ਦੇ ਦੁਆਰਾ ਇੱਕ ਰੈਜ਼ੋਲੂਸ਼ਨ ਲਿਆਂਦਾ ਗਿਆ ਸੀਗਾ ਦੁਪਹਿਰ ਨੂੰ ਜਿਸ ਨੂੰ ਸੈਨੇਟਰ ਬਰਨੀ ਸੈਂਡਰਸ ਆ ਉਹਨਾਂ ਨੇ ਬਲੌਕ ਕਰ ਦਿੱਤਾ। ਇਸ ਰੈਜ਼ੋਲੂਸ਼ਨ ਦੇ ਵਿੱਚ ਇਹ ਮੱਤ ਸੀਗੀ ਵੀ ਜਿਹੜਾ ਪ੍ਰੈਜ਼ੀਡੈਂਸ਼ੀਅਲ ਬੋਰਡ ਨੇ ਕੰਟਰੈਕਟ ਲਾਇਆ ਆ, ਨੈਗੋਸ਼ੀਏਟ ਹੋਇਆ ਆ, ਉਸ ਨੂੰ ਇੰਪੋਜ਼ ਕੀਤਾ ਜਾਊਗਾ। ਇਸ ਦੇ ਨਾਲ ਸਟ੍ਰਾਈਕ ਦਾ ਖਤਰਾ ਜਿਹੜਾ ਆ ਉਹ ਟੁੱਟ ਜਾਊਗਾ। ਇਹ ਰੇਲ ਰੋਡ ਕੰਪਨੀ ਦੇ ਜਿਹੜੇ ਮਾਲਕ ਤੇ ਇੰਡਸਟਰੀ ਗਰੁੱਪਸ ਆ ਉਹ ਇਹੀ ਲੌਬੀ ਕਰ ਰਹੇ, ਇਹੀ ਚਾਹੁੰਦੇ ਆ। ਬਰਨੀ ਸੈਂਡਰਸ ਨੇ ਕਿਹਾ ਵੀ ਇਸ ਦੇ ਵਿੱਚ ਜਿਹੜੇ ਰੇਲ ਵਰਕਰਸ ਦੀਆਂ ਕੰਪਲੇਂਟ ਹੈਗੀਆਂ ਵੀ ਟਾਈਮ ਵੀ ਉਹਨਾਂ ਨੂੰ ਆਫ ਨਹੀਂ ਮਿਲਦਾ, ਵੀ ਪੈਨਲਟੀਜ਼ ਅਦਰਵਾਈਜ਼ ਲੱਗਦੀਆਂ ਆ, ਈਵਨ ਕਹਿੰਦੇ ਡਾਕਟਰ ਅਪਾਇੰਟਮੈਂਟ ਦੇ ਲਈ ਜਾਂ ਫੈਮਿਲੀ ਐਮਰਜੈਂਸੀ ਦੇ ਲਈ। ਸੋ ਕਹਿੰਦੇ ਵੀ ਇਹ ਜਿਹੜੀਆਂ ਮੱਦਾਂ ਆ ਇਸ ਕੰਟਰੈਕਟ ਦੇ ਵਿੱਚ ਐਡ ਕਰਨ ਦੀ
ਜ਼ਰੂਰਤ ਹੈਗੀ ਆ। ਸੈਨੇਟ ਫਲੋਰ ਦੇ ਉੱਤੇ ਬੋਲਦੇ ਹੋਏ ਬਰਨੀ ਸੈਂਡਰਸ ਨੇ ਕਿਹਾ ਵੀ ਜਿਹੜੀ ਰੇਲ ਇੰਡਸਟਰੀ ਆ ਉਹਨਾਂ ਨੂੰ ਇਹ ਮੰਨਣਾ ਹੋਊਗਾ ਵੀ ਇਹ ਜਿਹੜਾ ਕੰਟਰੈਕਟ ਜਿਹੜਾ ਫੇਅਰ ਹੈਗਾ ਆ ਤੇ ਜਿਹੜਾ ਜਸਟ ਹੈਗਾ ਆ ਉਸੇ ਨੂੰ ਹੀ ਪਾਸ ਕੀਤਾ ਜਾਵੇ। ਸੋ ਇਹ ਹੁਣ ਦੇਖੋ ਹਰਜੋਤ ਸਿੰਘ ਜੀ ਵੀ ਕੀ ਬਣਦਾ ਆ। ਸਿਰਫ ਕੱਲ ਦਾ ਦਿਨ ਜਿਹੜਾ ਬਚਿਆ ਆ, ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ, ਲੇਬਰ ਸਕੱਤਰ, ਹੋਰ ਬਹੁਤ ਸਾਰੇ ਹਾਈ ਲੈਵਲ ਕੈਬਨਿਟ ਮਿਨਿਸਟਰਸ ਇਸ ਸਟ੍ਰਾਈਕ ਨਾ ਹੋਵੇ ਉਸ ਦੇ ਲਈ ਜਦੋਜਹਿਦ ਕਰ ਰਹੇ ਆ ਤੇ ਦੇਖਦੇ ਆ ਕੱਲ ਨੂੰ ਜਿਹੜਾ ਉਹ ਕੀ ਬਣਦਾ। ਅਦਰਵਾਈਜ਼ ਅਮਰੀਕਾ ਦੇ ਵਿੱਚ ਤੜਥੱਲੀ ਜਿਹੜੀ ਆ ਉਹ ਮਚ ਸਕਦੀ ਆ ਰੇਲਵੇ ਦੀ ਸਟ੍ਰਾਈਕ ਹੋਣ ਦੇ ਨਾਲ। ਆਲਰੇਡੀ ਖਬਰਾਂ ਆ ਰਹੀਆਂ ਵੀ ਐਮਟਰੈਕ ਕਈ ਜਗ੍ਹਾ ਦੇ ਉੱਤੇ ਆਲਰੇਡੀ ਬੰਦ ਹੋ ਗਈ ਆ। ਫ੍ਰਿਜ਼ਨੋ ਤੋਂ ਵੀ ਖਬਰਾਂ ਆ ਰਹੀਆਂ ਸੀਗੀਆਂ ਵੀ ਐਮਟਰੈਕ ਆਲਰੇਡੀ ਬੰਦ ਹੋ ਗਈ ਆ। ਮੋਸਕੀਟੋ ਫਾਇਰ ਕਹਿੰਦੇ ਪਈ ਇਸ ਟਾਈਮ ਸਭ ਤੋਂ ਵੱਡੀ ਫਾਇਰ ਬਣਨ ਜਾ ਰਹੀ ਆ। 60,000 ਤੋਂ ਵੱਧ ਏਕੜ ਸੜ ਕੇ ਸੁਆਹ ਹੋ ਚੁੱਕੇ ਆ। 20% ਕੰਟੇਨਡ ਹੈਗੀ ਆ ਤੇ ਹਜੇ ਵੀ 에ਅਰ ਕੁਆਲਿਟੀ ਦੇ ਲਈ ਜੋ ਸੈਕਰਾਮੈਂਟੋ ਮੈਟਰੋਪੋਲੀਟਨ, ਐਲਡਰਾਡੋ, ਫੈਦਰ ਰਿਵਰ, ਪਲੇਸਰ ਤੇ ਜੋਲੋ ਕਾਉਂਟੀ ਦੇ ਡਿਸਟ੍ਰਿਕਟਸ ਉੱਥੇ ਫੋਰਕਾਸਟ ਕਰ ਰਿਹਾ ਹੈ ਮੋਡਰੇਟ ਟੂ ਅਨਹੈਲਥੀ ਏਅਰ ਕੁਆਲਿਟੀ। ਸੋ ਕਹਿੰਦੇ ਵੀ ਮੇਕ ਸ਼ੋਰ ਕਰੋ ਜੇ ਤੁਹਾਨੂੰ ਕੋਈ ਹੈਲਥ ਇਸ਼ੂ ਆ ਜਾਂ ਸਾਹ 'ਚ ਪ੍ਰੋਬਲਮ ਆ ਤਾਂ ਮਾਸਕ N95 ਪਾਓ ਤੇ ਬਾਹਰ ਘੱਟ ਵੱਧ ਨਿਕਲੋ। ਜੀ, ਅਗਲੀ ਗੱਲ ਕਰਦੇ ਜਾਈਏ। ਵਿਵਾਦਗ੍ਰਸਤ ਮਿਊਜ਼ੀਸ਼ੀਅਨ ਆਰ ਕੈਲੀ, ਉਸ ਨੂੰ 6 ਕਾਊਂਟ ਚਾਈਲਡ ਪੋਰਨੋਗ੍ਰਾਫੀ ਦੇ ਟਰਾਇਲ ਦੇ ਵਿੱਚ ਗਿਲਟੀ ਪਾਇਆ ਗਿਆ, ਦੋਸ਼ੀ ਪਾਇਆ ਗਿਆ। ਫੈਡਰਲ ਟਰਾਇਲ ਜਿਹੜਾ ਉਹ ਚੱਲ ਰਿਹਾ ਸੀ। R&B ਸਿੰਗਰ ਸੀਗਾ। ਇਸ ਨੂੰ ਪਹਿਲਾਂ ਜਿਹੜੇ ਕਈ ਸੈਵਰਲ ਕਾਊਂਟਸ ਦੇ ਵਿੱਚ ਐਕਵਿਟ ਵੀ ਕੀਤਾ ਗਿਆ ਸੀਗਾ 2008 ਦੇ ਇੱਕ ਕ੍ਰਿਮੀਨਲ ਟਰਾਇਲ ਦੇ ਵਿੱਚ। ਪਰ ਜਿਹੜਾ ਕੈਲੀ ਦੇ ਉੱਤੇ ਇਹ ਦੋਸ਼ ਸੀਗੇ ਵੀ 5 ਜਿਹੜੇ 18 ਸਾਲ ਤੋਂ ਘੱਟ ਉਮਰ ਦੇ ਮਾਈਨਰਸ ਦੇ ਨਾਲ ਇਹ ਸੈਕਸ਼ੂਅਲ ਐਕਟਸ ਦੇ ਵਿੱਚ ਅੰਗੇਜ ਹੋਇਆ ਸੀ ਤੇ ਉਸੇ ਦੌਰਾਨ ਕਹਿੰਦੇ ਵੀ ਇਸ ਦੀਆਂ ਕੁਝ ਰਿਕਾਰਡਿੰਗਸ, ਮਲਟੀਪਲ ਵੀਡੀਓਜ਼ ਵੀ ਉਹ ਸੀਗੀਆਂ। ਸੋ ਕਹਿੰਦੇ ਵੀ ਚਾਈਲਡ ਪੋਰਨੋਗ੍ਰਾਫੀ ਦੇ ਮਾਮਲੇ ਦੇ ਵਿੱਚ 6 ਦੋਸ਼ਾਂ ਦੇ ਵਿੱਚ ਹੁਣ ਇਸ ਨੂੰ ਦੋਸ਼ੀ ਜਿਹੜਾ ਉਹ ਪਾਇਆ ਗਿਆ ਹੈਗਾ ਆ। ਸੋ ਡਿਸੀਜਨ ਕਹਿੰਦੇ ਆ ਵੀ ਇਹ 2 ਦਿਨ ਡੈਲੀਬਰੇਸ਼ਨ ਜਿਊਰੀ ਦੀ ਜਿਹੜੀ ਚੱਲਣ ਤੋਂ ਬਾਅਦ ਦੇ ਵਿੱਚ ਆਇਆ ਸੀਗਾ। ਫੈਡਰਲ ਚਾਰਜਿਸ ਇਸ ਦੇ ਉੱਤੇ ਰੈਕੇਟੀਅਰਿੰਗ ਤੇ ਸੈਕਸ ਟ੍ਰੈਫਿਕਿੰਗ ਦੇ ਵੀ ਲੱਗੇ ਸੀਗੇ। ਆਲਰੇਡੀ 30 ਸਾਲ ਦੀ ਜਿਹੜੀ ਹੈ ਪ੍ਰਿਜ਼ਨ ਸੈਂਟੈਂਸ ਆ ਉਹ ਕੱਟ ਰਿਹਾ ਆ। 13 ਕਾਊਂਟ ਜਿਹੜੇ ਇਸ ਦੇ ਵਿੱਚ ਇਸਨੇ ਫੇਸ ਕੀਤੇ ਸੀ ਜਿਨ੍ਹਾਂ ਵਿੱਚ ਸੈਕਸ਼ੂਅਲ ਐਕਸਪਲੋਇਟੇਸ਼ਨ ਮਾਈਨਰ ਦੀ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਜਿਹੜਾ ਸੈਕਸ਼ੂਅਲ ਐਕਸਪਲੋਇਟੇਸ਼ਨ ਕਰਨੀ ਆ ਉਹ ਵੀ ਇਸ ਦੇ ਵਿੱਚ ਸੀਗੇ। ਸੋ 6 ਹੋਰ ਦੋਸ਼ਾਂ 'ਚ ਇਹ ਹੁਣ ਦੋਸ਼ੀ ਆ। ਅਗਲੀ ਖਬਰ ਯੂਬਾ ਸਿਟੀ ਕੈਲੀਫੋਰਨੀਆ ਤੋਂ ਆ ਰਹੀ ਹੈ। 1986 ਦੇ ਵਿੱਚ ਯੂਬਾ ਸਿਟੀ ਦੇ ਵਿੱਚ ਇੱਕ ਐਫਰੈਨ ਮੈਜ਼ਾ ਨਾਮ ਦੇ ਬੰਦੇ ਨੇ ਦਸੰਬਰ 8 1986 ਚ ਇੱਕ ਬੀਬੀ ਨੂੰ ਚਾਕੂ ਮਾਰ ਕੇ ਪਲਮ ਸਟਰੀਟ ਦੇ ਉੱਤੇ ਬੁਰੀ ਤਰ੍ਹਾਂ ਫੱਟੜ ਕਰਤਾ ਸੀ। ਬਾਅਦ ਦੇ ਵਿੱਚ ਉਹਦੀ ਮੌਤ ਹੋ ਗਈ ਤੇ ਹਜੇ ਤੱਕ ਵੀ ਇਹ ਜਿਹੜਾ ਫਿਜੀਟਿਵ ਆ ਉਹ ਹੱਥ ਨਹੀਂ ਆਇਆ। ਕਹਿੰਦੇ ਇਹ ਬਹੁਤ ਡਿਫਰੈਂਟ ਨਾਮ ਯੂਜ਼ ਕਰਦਾ ਆ। ਕਦੇ ਕੈਲੀਫੋਰਨੀਆ ਫ੍ਰਿਜ਼ਨੋ ਏਰੀਏ 'ਚ ਰਹਿੰਦਾ ਆ, ਕਦੇ ਵਾਸ਼ਿੰਗਟਨ ਸਟੇਟ 'ਚ ਤੇ ਕਦੇ ਮੈਕਸੀਕੋ ਦੇ ਵਿੱਚ। ਉਸਦੇ ਡਿਫਰੈਂਟ ਨਾਮ ਅਫਰੇਨ ਕੈਲਡੇਰਾਸ, ਐਫਰੀਅਮ ਕੈਲਡੇਰਾਸ, ਹੋਰੇ ਗਾਰਸੀਆ, ਗੋਰਕਿਊ ਡਿਆਜ਼, ਰੋਬਰਟੋ ਐਲਵਿਡਰਸ, ਪੈਡਰੋ ਮਿਜ਼ਾ। ਸੋ ਵੱਖ-ਵੱਖ ਨਾਮ FBI ਨੇ ਅੱਜ $20,000 ਦਾ ਇਨਾਮ ਉਹਦੀ ਅਰੈਸਟ ਦੇ ਲਈ ਰੱਖਿਆ ਹੈ। ਜੀ, ਅਗਲੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ। ਕੈਲੀਫੋਰਨੀਆ ਨੇ ਐਮਾਜ਼ੋਨ ਦੇ ਉਲਟ ਲਾ ਸੂਟ ਅੱਜ ਫਾਈਲ ਕਰ ਦਿੱਤਾ ਆ। ਐਂਟੀ ਟਰਸਟ ਲਾ ਵਾਇਲੇਸ਼ਨਸ ਦਾ ਹਵਾਲਾ ਦਿੰਦੇ ਹੋਏ ਕੈਲੀਫੋਰਨੀਆ ਦੇ ਦੁਆਰਾ ਸਟੇਟ ਦੁਆਰਾ ਇਹ ਲਾ ਸੂਟ ਫਾਈਲ ਕੀਤਾ ਗਿਆ ਆ। ਉਹਨਾਂ ਨੇ ਕਿਹਾ ਵੀ ਇਸ ਦੇ ਵਿੱਚ ਇਹ ਕੋਸ਼ਿਸ਼ ਕਰ ਰਿਹਾ ਵੀ ਐਮਾਜ਼ੋਨ ਨੂੰ ਰੋਕਣ ਉਹਨਾਂ ਸੈਲਰਸ ਦੇ ਨਾਲ ਕੰਟਰੈਕਟ ਦੇ ਵਿੱਚ ਜਾਣ ਦੇ ਲਈ ਜਿਹਦੇ ਨਾਲ ਪ੍ਰਾਈਸ ਕੰਪੀਟੀਸ਼ਨ ਨੂੰ ਨੁਕਸਾਨ ਪਹੁੰਚ ਸਕਦਾ ਹੈ। ਸੋ ਬੇਸਿਕਲੀ ਸੇਮ ਤਰ੍ਹਾਂ ਦੇ ਬਿਜ਼ਨੈਸਿਸ ਨੂੰ ਉਹਨਾਂ ਦੇ ਨਾਲ ਕੰਟਰੈਕਟ 'ਚ ਜਾ ਕੇ ਆਪਣੀ ਮਨਮਰਜ਼ੀ ਮੋਨੋਪੋਲੀ ਜਿਹੜੀ ਆ ਉਹ ਬਣਾਉਣ ਦੀ ਐਮਾਜ਼ੋਨ ਦੀ ਕੋਸ਼ਿਸ਼ ਆ ਤੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੈਲੀਫੋਰਨੀਆ ਕਰ ਰਿਹਾ। 84 ਪੇਜਾਂ ਦੇ ਇਸ ਲਾਸੂਟ ਦੇ ਵਿੱਚ ਜੋ ਕਿ ਸੈਨ ਫਰਾਂਸਿਸਕੋ ਸੁਪੀਰੀਅਰ ਕੋਰਟ ਦੇ ਵਿੱਚ ਦਾਖਲ ਕੀਤਾ ਗਿਆ ਆ। ਇਹ ਉਸੇ ਤਰੀਕੇ ਦੀਆਂ ਹੀ ਕੰਪਲੇਂਟਸ ਆ ਜਿਹੜੀ ਪਿਛਲੇ ਸਾਲ ਡਿਸਟ੍ਰਿਕਟ ਆਫ ਕੋਲੰਬੀਆ ਦੇ ਇੱਕ ਅਦਾਲਤ ਵਿੱਚ ਐਂਟੀ ਟਰਸਟ ਜਿਹੜੀਆਂ ਵਾਇਲੇਸ਼ਨਸ ਆ ਉਸ ਨੂੰ ਲੈ ਕੇ ਦਰਜ ਕੀਤਾ ਗਿਆ ਸੀਗਾ। ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰੌਬ ਬੌਂਟਾ ਉਹਨਾਂ ਨੇ ਜਿਹੜਾ ਕਿਹਾ ਵੀ ਜਿਹੜੀ ਸਿਆਟਲ ਬੇਸਡ ਐਮਾਜ਼ੋਨ ਆ ਉਹਨਾਂ ਨੇ ਕੰਟਰੈਕਟ ਪ੍ਰੋਵੀਜ਼ਨਸ ਦੀ ਵਰਤੋਂ ਕਰਦੇ ਹੋਏ
ਜਿਹੜੇ ਥਰਡ ਪਾਰਟੀ ਸੈਲਰਸ ਆ ਉਹਨਾਂ ਦੇ ਉੱਤੇ ਇੱਕ ਹਿਸਾਬ ਨਾਲ ਰੋਕ ਲਾ ਦਿੱਤੀ। ਹੋਲਸੇਲ ਸਪਲਾਇਰਸ ਆ ਉਹਨਾਂ ਦੇ ਕੋਲੋਂ ਲੋ ਪ੍ਰਾਈਸਿਸ ਆਪਣੇ ਲਈ ਜਿਹੜੇ ਉਹ ਲਏ, ਤੇ ਨੌਨ ਐਮਾਜ਼ੋਨ ਸਾਈਟਸ ਦੇ ਨਾਲੋਂ ਜਿਹੜਾ ਆ ਇਹਨਾਂ ਨੇ ਘੱਟ ਪ੍ਰਾਈਸ ਜਿਹੜਾ ਇੱਥੇ ਰੱਖਿਆ। ਸੋ ਆਪਣੀਆਂ ਵੀ ਕਈ ਵੈਬਸਾਈਟਸ ਦੇ ਉੱਤੇ, ਸੋ ਕਹਿੰਦੇ ਵੀ ਰੀਟੇਲਰਸ ਨੂੰ ਕੰਪੀਟ ਕਰਨ ਦੀ ਜਿਹੜੀ ਐਬਿਲਿਟੀ ਆ ਉਸ ਦੇ ਵਿੱਚ ਇਹਨਾਂ ਨੂੰ ਨੁਕਸਾਨ ਪਹੁੰਚਿਆ ਹੈ। ਸੋ ਅਟਾਰਨੀ ਜਨਰਲ ਨੇ ਇੱਕ ਸਟੇਟ ਆਫ ਕੈਲੀਫੋਰਨੀਆ ਨੂੰ ਹੁਣ ਐਮਾਜ਼ੋਨ ਦੇ ਉਲਟ ਲਾਸੂਟ ਦਰਜ ਕੀਤਾ ਹੈ। ਜੀ, ਸੋ ਬਿਲਕੁਲ ਦੇਖੋ, ਐਮਾਜ਼ੋਨ ਵਾਲੇ ਕਹਿੰਦੇ ਤਾਂ ਇਹ ਆ ਵੀ ਅਸੀਂ ਸਭ ਤੋਂ ਸਸਤਾ ਸਮਾਨ ਦਿੰਦੇ ਆ, ਤੇ ਪਰ ਮੁੜ ਕੇ ਜਿਨ੍ਹਾਂ ਦਾ ਸਮਾਨ ਵੇਚਦੇ ਆ ਉਹਨਾਂ ਦੇ ਨਾਲ ਹੇਰਾ ਫੇਰੀ। ਐਗਰੀਮੈਂਟ ਕਰ ਲੈਂਦੇ ਵੀ ਤੁਸੀਂ ਇਸ ਪ੍ਰਾਈਸ ਤੇ ਨਹੀਂ ਵੇਚ ਸਕਦੇ ਹੈਗੇ। ਇਸ ਤੋਂ ਪਹਿਲਾਂ ਵੀ ਐਮਾਜ਼ੋਨ ਨੇ ਯੂਰਪੀਅਨ ਮੁਲਕਾਂ ਦੇ ਵਿੱਚ ਉੱਥੇ ਦੇ ਜਿਹੜੇ ਲਾਜ਼ ਆ ਉਹਨਾਂ ਦੇ ਮੁਤਾਬਕ ਯੂਰਪੀਅਨ ਐਂਟੀ ਟਰਸਟ ਰੈਗੂਲੇਟਰਸ ਦੇ ਨਾਲ ਐਗਰੀਮੈਂਟ ਕੀਤਾ ਹੈਗਾ ਆ। ਉੱਥੇ ਵਾਇਲੇਸ਼ਨਸ ਇਹਨਾਂ ਨੇ ਆਪਣੀਆਂ ਮੰਨੀਆਂ ਹੈਗੀਆਂ ਆ। ਅਗਲੀ ਖਬਰ ਬੇਕਰਸਫੀਲਡ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਇੱਕ ਮਾਲਟੀ ਸਿਆਸੀ 30 ਸਾਲਾਂ ਦੇ ਬੰਦੇ ਨੂੰ ਅਰੈਸਟ ਕੀਤਾ ਗਿਆ, ਤੇ ਉਸਨੇ ਮੰਨਿਆ ਹੈ ਵੀ ਉਸਨੇ ਸਾਊਥ ਵੈਸਟ ਬੇਕਰਸਫੀਲਡ 'ਚ ਇੱਕ ਬਹੁਤ ਵੱਡਾ ਮੈਂਸ਼ਨ ਉਸ ਨੂੰ ਅੱਗ ਲਾਈ ਸੀ, ਤੇ ਉਸ ਤੋਂ ਬਾਅਦ ਉਸਨੇ ਇੱਕ ਇੰਡੀਪੈਂਡੈਂਟ ਹਾਈ ਸਕੂਲ ਨੂੰ ਵੀ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਸੀਗੀ। ਇਹ ਜਿਹੜੀਆਂ ਰਿਪੋਰਟਸ ਫਾਈਲ ਹੋਈਆਂ ਹੈਗੀਆਂ ਕਰਨ ਕਾਉਂਟੀ ਫਾਇਰ ਡਿਪਾਰਟਮੈਂਟਸ ਵੱਲੋਂ ਕਾਉਂਟੀ ਦੇ ਰੈਕਡ ਵਿੱਚ ਹੋਈਆਂ। ਸੋ ਹੁਣ ਉਸ ਨੂੰ ਅਰੈਸਟ ਕਰ ਲਿਆ ਗਿਆ ਹੈ, ਤੇ ਹੁਣ ਦੇਖਦੇ ਹਾਂ ਵੀ ਉਹਦੇ ਤੇ ਕੀ ਚਾਰਜਸ ਲੱਗਦੇ ਹੈਗੇ। ਜੀ, ਬੁਲਟ ਹਾਈ ਸਕੂਲ ਕਲੋਵਿਸ ਦੇ ਵਿੱਚ ਉਸ ਨੂੰ ਅੱਜ ਲੋਕਡਾਊਨ ਕਰਨਾ ਪਿਆ। ਕਹਿੰਦੇ ਵੀ ਅਚਾਨਕ ਕਿਸੇ ਨੇ ਗਲਤ ਫਾਲਸ ਐਕਟਿਵ ਸ਼ੂਟਰ ਦੀ ਕਾਲ ਜਿਹੜੀ ਉੱਥੇ ਕਰ ਦਿੱਤੀ, ਜਿਸ ਕਰਕੇ ਪੂਰੀ ਹੜਬੜਾਹਟ ਜਿਹੜੀ ਉਹ ਮਚ ਗਈ। ਚੀਫ ਪਾਕੋ ਬੈਲਡੋਰਾਮਾ ਉਹਨਾਂ ਨੇ ਬਾਕੀ ਜਿਹੜੀਆਂ ਏਜੰਸੀਜ਼ ਦੇ ਨਾਲ ਮਿਲ ਕੇ ਐਡਰੈਸ ਜਿਹੜਾ ਇਸ ਨੂੰ ਕੀਤਾ। ਕਹਿੰਦੇ ਤਕਰੀਬਨ ਦੁਪਹਿਰ 12 ਵਜੇ ਕਾਲ ਆਈ ਬੁਲਟ ਹਾਈ ਸਕੂਲ ਦੇ ਵਿੱਚੋਂ ਵੀ ਇੱਥੇ ਐਕਟਿਵ ਸ਼ੂਟਰ ਆ। ਇਹਦੇ ਨਾਲ ਤਾਂ ਹਰਜੋਤ ਸਿੰਘ ਜੀ ਲੋਕਾਂ ਦੇ ਮਾਪਿਆਂ ਦੀ ਤਾਂ ਜਾਨ ਹੀ ਅੱਜ ਕੱਲ੍ਹ ਨਿਕਲ ਜਾਂਦੀ, ਕਿਤੇ ਇੱਦਾਂ ਦੀ ਖਬਰ ਉਹ ਨਾ ਆ ਜਾਵੇ। ਸੋ ਕਹਿੰਦੇ ਵੀ ਇਹਦੇ ਕਰਕੇ ਜਿਹੜਾ ਗਿਬਸਨ ਐਲੀਮੈਂਟਰੀ ਸਕੂਲ ਸੀ ਜੋ ਉਸ ਦੇ ਬਿਲਕੁਲ ਨਾਲ ਨੈਕਸਟ ਡੋਰ ਆ, ਉਸ ਨੂੰ ਵੀ ਲੋਕਡਾਊਨ ਦੇ ਉੱਤੇ ਕਰ ਦਿੱਤਾ ਗਿਆ। ਕੁਝ ਘੰਟੇ ਦੀ ਜਿਹੜੀ ਜਾਂਚ ਤੋਂ ਬਾਅਦ ਦੇ ਵਿੱਚ ਪੁਲਿਸ ਨੇ ਫਿਰ ਦੋਨਾਂ ਹੀ ਕੈਂਪਸਿਸ ਨੂੰ ਕਲੀਅਰ ਕਰ ਦਿੱਤਾ, ਤੇ ਇਸ ਨੂੰ ਇੱਕ ਅਫਵਾਹ ਗਰਦਾਨ ਦਿੱਤਾ। ਉਹ ਹੁਣ ਜਿਹੜੀ ਇਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ, ਕਿੰਨੇ ਕਾਲ ਕੀਤੀ, ਤੇ ਜਿਹੜੇ ਚੀਫ ਪਾਕੋ ਬੈਲਡੋਰਾਮਾ ਉਹਨਾਂ ਨੇ ਕਿਹਾ ਆ ਵੀ ਪੂਰੀ ਜਾਂਚ ਹੋਊਗੀ, ਤੇ ਜਿਹਨੇ ਕਾਲ ਕੀਤੀ ਆ ਉਸ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਉਂਦੇ ਹੋਏ ਜੋ ਵੀ ਇਸ ਦੀ ਸਜ਼ਾ ਬਣਦੀ ਹੋਈ ਉਹ ਜਿਹੜੀ ਉਹ ਦਿੱਤੀ ਜਾਊਗੀ। ਭੱਜਦੜ ਜਿਹੜੀ ਹਰਜੋਤ ਸਿੰਘ ਜੀ ਪੂਰੀ ਤਰ੍ਹਾਂ ਮਾਪਿਆਂ ਦੇ ਵਿੱਚ ਵੱਜ ਵੀ, ਕੋਈ ਕੰਮ ਤੇ ਹੁੰਦਾ ਹੈ, ਕੋਈ ਕਿਤੇ ਹੁੰਦਾ ਆ, ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਇਹੋ ਜਿਹੇ ਮਾਮਲੇ ਦੇ ਵਿੱਚ ਉੱਥੇ ਕੀ ਕਰੇ ਬੰਦਾ। ਅਗਲੀ ਖਬਰ ਵੀ ਫ੍ਰਿਜ਼ਨੋ ਤੋਂ ਆ ਰਹੀ ਹੈ, ਜਿੱਥੇ ਕਿ ਇੱਕ ਫਾਇਰ ਫਾਈਟਰ ਨੇ ਆਪਣਾ ਖੁਦ ਦਾ ਹੀ ਬੇਬੀ ਹਾਈਵੇ 41 ਦੇ ਉੱਤੇ ਡਿਲੀਵਰ ਕੀਤਾ। ਫਾਇਰ ਫਾਈਟਰ ਟੇਲਰ ਕਰੂਜ਼ ਡਿਊਟੀ ਦੇ ਉੱਤੇ ਸੀਗਾ ਫਾਇਰ ਸਟੇਸ਼ਨ ਨੰਬਰ 4 ਤੇ, ਜੋ ਕਿ ਨਾਰਥ ਫਸਟ ਤੇ ਈਸਟ ਆਇਵਾ ਸਟਰੀਟ ਦੇ ਉੱਤੇ ਹੈਗਾ, ਤੇ ਉਸਨੇ ਐਮਰਜੈਂਸੀ ਕਾਲ ਆਪਣੀ ਵਾਈਫ ਤੋਂ ਰਿਸੀਵ ਕੀਤੀ, ਤੇ ਪਈ ਮੇਰੇ ਜਿਹੜੀ ਆ ਬੇਬੀ ਲਈ ਅਰਲੀ ਲੇਬਰ ਸ਼ੁਰੂ ਹੋ ਗਈ ਆ। ਤੇ ਉਸ ਟਾਈਮ ਦੇ ਉੱਤੇ ਫਾਇਰ ਫਾਈਟਰ ਨੇ ਘਰ ਨੂੰ ਜਾਣਾ ਸ਼ੁਰੂ ਕਰ ਦਿੱਤਾ, ਪਰ ਬਾਅਦ ਚ ਉਹਦੀ ਵਾਈਫ ਨੇ ਕਿਹਾ ਵੀ ਮੈਂ ਵੇਟ ਨਹੀਂ ਕਰ ਸਕਦੀ, ਤੇ ਮੈਂ ਹਾਈਵੇ 41 ਤੇ ਕਾਰ ਚਲਾ ਕੇ ਆ ਰਹੀ ਹਾਂ। ਬਾਅਦ ਚ ਉਹਨਾਂ ਨੇ ਸਾਈਡ ਤੇ ਹਾਈਵੇ 41 ਤੋਂ ਐਗਜ਼ਿਟ ਲੈ ਕੇ ਉੱਥੇ ਹੀ ਫਾਇਰ ਫਾਈਟਰ ਨੇ ਕਹਿੰਦੇ ਆਪਣੀ ਜੋ ਸੈਕੰਡ ਬੇਬੀ ਗਰਲ ਹੋਈ ਆ ਉਸ ਦਾ ਵਰਥ ਕੀਤਾ। ਤੇ ਉਹ ਕਹਿੰਦਾ ਵੀ ਮੇਰਾ ਜਿਹੜਾ ਸਾਰਾ ਐਕਸਪੀਰੀਅੰਸ ਆ ਇਹ ਮੈਂ ਹੁਣ ਆਪਣੇ ਘਰ ਦੇ ਲਈ ਹੀ ਵਰਤਿਆ। ਜੀ ਬਿਲਕੁਲ। ਇੱਕ ਹੋਰ ਹਾਈ ਸਕੂਲ ਦੇ ਨਾਲ ਸੰਬੰਧਿਤ ਖਬਰ ਆ ਰਹੀ ਆ। ਡੌਸ ਪੈਲਸ ਹਾਈ ਸਕੂਲ ਦੇ ਵਿੱਚ ਅੱਜ ਅੱਗ ਲੱਗਣ ਦੇ ਕਰਕੇ ਕਈ ਜਿਹੜੇ ਕਲਾਸਰੂਮ ਆ ਉਹਨਾਂ ਨੂੰ ਨੁਕਸਾਨ ਪਹੁੰਚਿਆ ਹੈਗਾ ਆ। ਸੋ ਕਹਿੰਦੇ ਵੀ ਅੱਜ ਸਵੇਰ ਦੀ ਜਿਹੜੀ ਇਹ ਗੱਲ ਆ, ਫਸਟ ਪੀਰੀਅਡ ਕਲਾਸਰੂਮ ਜਿਹੜਾ ਉਹ ਚੱਲ ਰਿਹਾ ਸੀਗਾ। ਇੱਕ ਜੇਟੀ ਗੋਮਜ਼ ਜਿਹੜਾ ਜੂਨੀਅਰ ਆ ਉਸ ਹਾਈ ਸਕੂਲ 'ਚ ਪੜ੍ਹਦਾ ਆ, ਤੇ ਉਸ ਨੂੰ ਜਿਹੜਾ ਉਹ ਲੱਗਾ ਵੀ ਕੁਛ ਧੂੰਆਂ ਆ, ਤੇ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਖਿੜਕੀਆਂ ਦੇ ਵਿੱਚੋਂ, ਬਾਰੀਆਂ ਦੇ ਵਿੱਚੋਂ ਹੈਵੀ ਸਮੋਕ ਜਿਹੜੀ ਉਹ ਨਿਕਲਣੀ ਸ਼ੁਰੂ ਹੋ ਗਈ। ਮਰਸਡ ਕਾਉਂਟੀ ਫਾਇਰ ਵਾਲੇ ਫਿਰ ਮੌਕੇ ਦੇ ਉੱਤੇ ਜਿਹੜੇ ਉਹ ਪਹੁੰਚੇ, ਤੇ ਉਹਨਾਂ ਨੇ ਇਸ ਨੂੰ ਕਾਬੂ ਪਾਉਣ ਦੇ ਵਿੱਚ ਕਾਮਯਾਬੀ ਹਾਸਲ ਕਰ ਲਈ, ਪਰ ਇਸ ਦੌਰਾਨ 4 ਜਿਹੜੇ ਕਲਾਸਰੂਮ ਆ ਉਹ ਸੜ ਗਏ।
ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਇੱਕ ਹੋਰ ਕੰਟਰੋਵਰਸ਼ੀਅਲ ਬਿੱਲ ਅੱਜ ਸਾਈਨ ਕੀਤਾ ਹੈ ਸੋਸ਼ਲ ਮੀਡੀਆ ਕੰਪਨੀਆਂ ਨੂੰ ਲੈ ਕੇ। ਇਸ ਬਿੱਲ AV 587 ਦੇ ਮੁਤਾਬਕ ਟੈਕ ਕੰਪਨੀਆਂ ਨੂੰ ਸੈਮੀ ਐਨੂਅਲੀ ਇੱਕ ਰਿਪੋਰਟ ਫਾਈਲ ਕਰਨੀ ਪਊਗੀ ਅਟਾਰਨੀ ਜਨਰਲ ਆਫਿਸ ਦੇ ਵਿੱਚ, ਜਿਹਦੇ ਵਿੱਚ ਉਹ ਆਪਣੀਆਂ ਸਾਰੀਆਂ ਪਾਲਿਸੀਜ਼ ਦੱਸਣਗੇ ਵੀ ਕਿਸ ਤਰ੍ਹਾਂ ਉਹ ਮੋਡਰੇਸ਼ਨ ਪਾਲਿਸੀਜ਼ ਯੂਜ਼ ਕਰਦੇ ਹੈਗੇ, ਖਾਸ ਕਰਕੇ ਹੇਟ ਸਪੀਚ ਨੂੰ ਲੈ ਕੇ, ਡਿਸਇਨਫੋਰਮੇਸ਼ਨ ਨੂੰ ਲੈ ਕੇ ਤੇ ਐਕਸਟ੍ਰੀਮਿਜ਼ਮ ਨੂੰ ਲੈ ਕੇ। ਤੇ ਇਸ ਬਿੱਲ ਦੇ ਮੁਤਾਬਕ ਕਹਿੰਦੇ ਵੀ ਜੋ ਜਨਵਰੀ 6 2021 ਦੇ ਵਿੱਚ US ਕੈਪੀਟਲ ਤੇ ਅਟੈਕ ਹੋਇਆ ਸੀ, ਉਸ ਟਾਈਮ ਦੇ ਉੱਤੇ ਟੈਕ ਕੰਪਨੀਆਂ ਨੇ ਇਹ ਜਿਹੜੀ ਵਾਇਲੈਂਸ ਸੀ ਜਾਂ ਹੋਰ ਉਹ ਨਹੀਂ ਰੋਕੀ, ਕਈ ਵਾਰ ਉਹ ਜ਼ਿਆਦਾ ਫੈਲਦੀ ਗਈ, ਜਦ ਕਿ ਉਹਨਾਂ ਨੂੰ ਰਾਈਟ ਵੇ ਉੱਥੋਂ ਸੋਸ਼ਲ ਮੀਡੀਆ ਤੇ ਬਲੌਕ ਕਰਨਾ ਚਾਹੀਦਾ ਸੀ। ਸੋ ਹੁਣ ਇਸ ਬਿੱਲ ਦੇ ਮੁਤਾਬਕ ਸੈਮੀ ਐਨੂਅਲੀ ਇਹਨਾਂ ਨੂੰ ਰਿਪੋਰਟ ਪੇਸ਼ ਕਰਨੀ ਪਿਆ ਕਰੂਗੀ। ਜੀ, ਜੀ, ਬਿਲਕੁਲ। ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤੀ ਦੇ ਵੱਲ ਨੂੰ ਆ ਤੇ ਜੇ ਕੋਈ ਕ੍ਰਾਈਮ ਦੇ ਪੋਡਕਾਸਟ ਸੁਣਦੇ ਆ, ਇੱਕ ਸੀਰੀਅਲ ਨਾਂ ਦਾ ਪੋਡਕਾਸਟ ਸ਼ੁਰੂ ਹੋਇਆ ਸੀ। ਅਦਨਾਨ ਸਈਦ ਨਾਂ ਦੀ ਇੱਕ ਬੰਦੇ ਦੇ ਜਿਹੜੇ ਮਰਡਰ ਕਨਵਿਕਸ਼ਨ ਆ, ਉਸ ਨੂੰ ਲੈ ਕੇ ਉਹਨਾਂ ਨੇ ਇਹ ਪੋਡਕਾਸਟ ਸ਼ੁਰੂ ਕੀਤਾ ਸੀ। ਉਹ ਸੁਣਨ ਤੋਂ ਬਾਅਦ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਣ ਲੱਗਾ ਵੀ ਜਿਹੜਾ ਅਦਨਾਨ ਸਈਦ ਆ, ਉਹ ਖੌਰੇ ਇਸ ਕਤਲ ਦੇ ਵਿੱਚ, ਆਪਣੀ ਗਰਲਫ੍ਰੈਂਡ ਦੇ ਇੱਕ ਕਤਲ ਦੇ ਵਿੱਚ ਬੇਦੋਸ਼ ਆਇਆ। ਸੋ ਅੱਜ ਪ੍ਰੋਸੀਕਿਊਟਰਸ ਨੇ ਇਹ ਮੰਗ ਕੀਤੀ ਆ ਵੀ ਅਦਨਾਨ ਸਈਦ ਦੀ ਜਿਹੜੀ ਮਰਡਰ ਕਨਵਿਕਸ਼ਨ ਆ, ਉਸ ਨੂੰ ਵਕੇਟ ਕਰ ਦਿੱਤਾ ਜਾਵੇ। ਇਸ ਜਿਹੜੇ ਸੀਰੀਅਲ ਨਾਂ ਦੇ ਪੋਡਕਾਸਟ ਤੋਂ ਬਾਅਦ ਦੇ ਵਿੱਚ ਜਿਹੜੇ ਕ੍ਰਾਈਮ ਪੋਡਕਾਸਟ ਆ, ਉਹਨਾਂ ਦੀ ਕਾਫੀ ਪੋਪੂਲੈਰਿਟੀ ਜਿਹੜੀ ਉਹ ਵਧੀ ਸੀਗੀ। ਸੋ ਅੱਜ ਕਹਿੰਦੇ ਇੱਕ ਮੋਸ਼ਨ ਫਾਈਲ ਕੀਤਾ ਗਿਆ ਆ, ਜਿਸ ਦੇ ਵਿੱਚ ਇੱਕ ਨਵੇਂ ਟਰਾਇਲ ਦੀ ਮੰਗ ਕੀਤੀ ਗਈ ਆ। ਕਹਿੰਦੇ ਵੀ ਸਾਲ ਤੋਂ ਵੱਧ ਇਨਵੈਸਟੀਗੇਸ਼ਨ ਇਹ ਚੱਲਦੀ ਰਹੀ ਆ ਉਸ ਜਿਹੜੇ ਪੋਡਕਾਸਟ ਆ ਉਸ ਤੋਂ ਆਉਣ ਤੋਂ ਬਾਅਦ ਦੇ ਵਿੱਚ। ਤੇ ਨਾਲ ਦੇ ਨਾਲ ਅਦਨਾਨ ਸਈਦ, ਜਿਸ ਦੀ ਉਮਰ ਇਸ ਮੌਕੇ 42 ਸਾਲ ਆ, ਉਹ ਪਿਛਲੇ ਕਈ ਦਹਾਕਿਆਂ ਤੋਂ ਜੇਲ੍ਹ 'ਚ ਬੰਦ ਆ ਤੇ ਉਹ ਇਹੀ ਕਹਿ ਰਿਹਾ ਵੀ ਮੈਂ ਨਿਰਦੋਸ਼ ਆ, ਮੇਰੇ ਦੁਆਰਾ ਕਤਲ ਨਹੀਂ ਕੀਤਾ ਗਿਆ। ਸੋ ਹੁਣ ਪ੍ਰੋਸੀਕਿਊਟਰਸ ਇਹ ਵੀ ਮੰਗ ਕਰ ਰਹੇ ਆ ਵੀ ਸਈਦ ਨੂੰ ਜਿਹੜਾ ਰਿਲੀਜ਼ ਵੀ ਜਿਹੜਾ ਉਹ ਕਰ ਦਿੱਤਾ ਜਾਵੇ। ਸੋ ਸਟੇਟ ਦੇ ਅਟਾਰਨੀ ਆਫਿਸ ਉਹ ਕਹਿੰਦੇ ਆ ਵੀ 2 ਹੋਰ ਕਥਿਤ ਦੋਸ਼ੀ ਸਸਪੈਕਟ ਉਹ ਇਸ ਦੇ ਵਿੱਚ ਇਨਵੋਲਵ ਹੋ ਸਕਦੇ ਆ ਤੇ ਇਸ ਪੂਰੇ ਮਾਜਰੇ ਦੀ, ਇਸ ਪੂਰੇ ਕੇਸ ਦੀ ਰੀ-ਇਨਵੈਸਟੀਗੇਸ਼ਨ ਆ ਉਹ ਕੀਤੀ ਜਾਊਗੀ। ਜੀ ਬਿਲਕੁਲ। ਤੇ ਆਪਾਂ ਸਟਾਕ ਮਾਰਕੀਟ ਦੀ ਗੱਲ ਕਰੀਏ। ਸਟਾਕ ਮਾਰਕੀਟ ਅੱਜ ਓਵਰਆਲ ਠੀਕ ਰਹੀ। ਕੱਲ੍ਹ ਦੇ ਬਲੱਡ ਬਾਥ ਤੋਂ ਬਾਅਦ ਦੇ ਵਿੱਚ ਸਟੇਬਿਲਿਟੀ ਮਾੜੀ ਜੀ ਕਹਿ ਲਓ ਵੀ ਉਹ ਆਈ ਆ। 30 ਕੁ ਪੁਆਇੰਟ ਹੀ ਜਿਹੜੀ ਡਾਓ ਜੋਨ ਉੱਦਾਂ ਓਵਰਆਲ ਵਧਿਆ। 31,135 ਦੇ ਉੱਤੇ ਬੰਦ ਹੋਇਆ। S&P 'ਚ 13 ਪੁਆਇੰਟਾਂ ਦੇ ਵਾਧੇ ਤੋਂ ਬਾਅਦ 'ਚ 3946 ਤੇ ਨੈਸਡੈਕ 86 ਪੁਆਇੰਟ ਵੱਧ ਕੇ 11,719। ਸੋਨੇ ਦਾ ਭਾਅ $1,705 ਪ੍ਰਤੀ ਆਊਂਸ। ਕੱਚੇ ਤੇਲ ਦੀ ਕੀਮਤ $88 ਪ੍ਰਤੀ ਬੈਰਲ। 10-year yield 3.41%। ਕ੍ਰਿਪਟੋ ਕਰੰਸੀਜ਼ 'ਚ ਬਿਟਕੋਇਨ 20,164 ਤੇ ਇਥੀਰੀਅਮ 1600 ਤੇ $28 ਦੇ ਬਰਾਬਰ ਚੱਲ ਰਿਹਾ ਹੈ। $1 ਦੀ ਕੀਮਤ ਇੰਡੀਆ ਦੇ 79 ਰੁਪਏ ਤੇ 45 ਪੈਸੇ ਦੇ ਬਰਾਬਰ ਰਹੀ ਆ। $1 ਦੀ ਕੀਮਤ ਕੈਨੇਡਾ ਦੇ $1 ਤੇ 32 ਸੈਂਟ ਦੇ ਬਰਾਬਰ ਰਹੀ। ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਹੁਣ ਸਮਾਪਤੀ ਆ। ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿਹਦੇ ਵਾਸਤੇ ਰਿਵਾਸਤੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।